ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਫੌਜ ਦੇ ਇਤਲਾਵਾਂ ਦੇਣ ਵਾਲੇ ਮਹਿਕਮੇ ISPR ਮੁਜਬ GHQ 'ਚ 262ਵੀਂ ਕੋਰ ਕਮਾਂਡਰ ਕਾਨਫਰੰਸ ਹੋਈ, ਜਿਹਦੇ 'ਚ ਮੁਲਕੀ ਸੂਰਤ-ਹਾਲ ਦੇ ਗੱਲਬਾਤ ਕਰਦਿਆਂ ਹੋਇਆਂ ਆਰਮੀ ਚੀਫ ਜਨਰਲ ਆਸਮ ਮਨੀਰ ਹੋਰਾਂ ਦਾ ਆਖਣਾ ਸੀ ਕਿ ਮੁਲਕੀ ਸਲਾਮਤੀ ਅਤੇ ਸਾਲਮੀਅਤ ਤੇ ਕਿਸੇ ਸੂਰਤ ਵੀ ਕੰਪਰੋਮਾਈਜ਼ ਨਹੀਂ ਕਰਾਂਗੇ। ਪਾਕਿਸਤਾਨ ਸਭ ਮੁਲਕਾਂ ਦੇ ਨਾਲ ਵਧੀਆ ਤਾਲੁਕ ਵਾਸਤੇ ਦੀ ਉਮੀਦ ਰੱਖਦਾ ਹੈ। ਉਹਨਾਂ ਦਾ ਆਖਣਾ ਹੈ ਕਿ ਇਨਸਾਨੀ ਕਤਲ ਭਾਵੇਂ ਉਹ ਕਿਸੇ ਵੀ ਜਾਨ ਦਾ ਹੋਵੇ, ਕਿਸੇ ਸੂਰਤ ਕਾਬਲੇ ਕਬੂਲ ਨਹੀਂ। ਸਾਡੇ ਕਈ ਸ਼ਹਿਰੀਆਂ ਨੂੰ ਕਤਲ ਕੀਤਾ ਗਿਆ ਹੈ ਤੇ ਇਹਦੇ ਪਿੱਛੇ ਭਾਰਤ ਦੀ ਚਾਲ ਸਾਫ਼-ਸਾਫ਼ ਨਜ਼ਰ ਆ ਗਈ ਹੈ। ਭਾਰਤ ਨੇ ਖੁੱਲ੍ਹਮ-ਖੁੱਲ੍ਹਾ ਆਪਣੀ ਦੁਸ਼ਮਣੀ ਦੇ ਸਬੂਤ ਦਿੱਤੇ ਨੇ ਤੇ ਦੁਨੀਆ ਦੇ ਸਾਹਮਣੇ ਆਪਣੇ ਅਸਲੀ ਚਿਹਰੇ ਨੂੰ ਆਪ ਹੀ ਬੇਨਕਾਬ ਕਰ ਦਿੱਤਾ ਹੈ। ਇੱਥੋਂ ਤੱਕ ਕਿ ਆਲਮੀ ਬਰਾਦਰੀ ਵੱਲੋਂ ਕਈ ਵਾਰੀ ਖੁੱਲ੍ਹਮ-ਖੁੱਲ੍ਹਾ ਭਾਰਤ ਨੂੰ ਬਾਜ਼ ਰਹਿਣ ਦਾ ਅੰਦਿਆ ਵੀ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਕਸ਼ਮੀਰ ਵਾਲੇ ਮੁੱਦੇ ਤੇ ਵੀ ਗੱਲਬਾਤ ਕੀਤੀ ਤੇ ਪਾਕਿਸਤਾਨ 'ਚ ਚੱਲਦੀਆਂ ਸਿਆਸੀ ਸਰਗਰਮੀਆਂ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਦਾ ਆਖਣਾ ਸੀ ਕਿ ਕਿਸੇ ਵੀ ਸਿਆਸੀ ਜਮਾਤ ਨੂੰ ਮੁਲਕ ਦਾ ਅਮਨ ਸਕੂਨ ਬਰਬਾਦ ਕਰਨ ਨਹੀਂ ਦਿਆਂਗੇ। ਅੱਜ ਅਡਿਆਲਾ ਜੇਲ੍ਹ 'ਚ ਇੱਦਤ 'ਚ ਨਿਕਾਹ ਵਾਲੇ ਕੇਸ ਦੀ ਸੁਣਵਾਈ ਕੀਤੀ ਗਈ। ਇਸ ਦੌਰਾਨ ਇਮਰਾਨ ਖਾਨ ਤੇ ਉਹਨਾਂ ਦੀ ਘਰਵਾਲੀ ਬੁਸ਼ਰਾ ਬੀਬੀ ਮੌਜੂਦ ਸਨ। ਇਹਦੇ ਨਾਲ ਜਿਰਾ ਲਈ ਬੁਸ਼ਰਾ ਬੀਬੀ ਦੇ ਪਹਿਲੇ ਘਰ ਵਾਲੇ ਖਾਵਰ ਮਾਨਿਕਾ ਹੋਰੀ ਵੀ ਉੱਥੇ ਹੀ ਮੌਜੂਦ ਸਨ। ਇਸ ਕੇਸ ਦੀ ਜਿਰਾ ਵੇਲੇ ਦੋਵਾਂ ਪਾਰਟੀਆਂ ਵਿਚਕਾਰ ਚੰਗੀ ਗਰਮੀ ਸਰਦੀ ਹੋ ਗਈ। ਇੱਥੋਂ ਤੱਕ ਕਿ ਖਾਵਰ ਮਾਨਿਕਾ ਹੋਰਾਂ ਨੇ ਇਮਰਾਨ ਖਾਨ ਹੋਰਾਂ ਦੇ ਵਕੀਲ ਨੂੰ ਆਖਿਆ ਕਿ ਮੈਂ ਤੁਹਾਨੂੰ ਚੁਕਵਾ ਲਾਂਗਾ। ਜਿੱਦ ਤੋਂ ਮਗਰੋਂ ਵਕੀਲ ਨੇ ਵੀ ਉਹਨਾਂ ਨੂੰ ਅੱਗੋਂ ਮਾਰਨ ਦੀ ਕੋਸ਼ਿਸ਼ ਕੀਤੀ। ਫਿਰ ਮਾਮਲੇ ਨੂੰ ਅਦਾਲਤ ਵੱਲੋਂ ਕੰਟਰੋਲ ਕੀਤਾ ਗਿਆ। ਜਿਰਾ ਸ਼ੁਰੂ ਹੋਈ ਤੇ ਖਾਵਰ ਮਾਨਿਕਾ ਹੋਰਾਂ ਨੇ ਆਖਿਆ ਕਿ ਇਮਰਾਨ ਖਾਨ ਇੱਕ ਸ਼ੈਤਾਨ ਸਿਫਤ ਇਨਸਾਨ ਹੈ। ਇਹਦੇ ਮੇਰੀ ਪੁਰਾਣੀ ਘਰਵਾਲੀ ਦੇ ਨਾਲ 2014 ਤੋਂ ਤਾਲੁਕਾਤ ਸਨ। ਜਿਹਦੇ ਜਵਾਬ 'ਚ ਇਮਰਾਨ ਖਾਨ ਹੋਰਾਂ ਨੇ ਆਖਿਆ ਕਿ ਮੈਂ ਤੇ ਨਿਕਾਹ ਵੇਲੇ ਬੁਸ਼ਰਾ ਬੀਬੀ ਹੋਰਾਂ ਨੂੰ ਵੇਖਿਆ ਸੀ। ਖਾਵਰ ਮਾਨਿਕਾ ਹੋਰਾਂ ਦਾ ਆਖਣਾ ਸੀ ਕਿ ਬੁਸ਼ਰਾ ਬੀਬੀ ਦੀ ਬੇਵਫਾਈ ਕਰਕੇ ਮੇਰੀ ਇੱਕ ਧੀ ਨੂੰ ਤਲਾਕ ਹੋਈ ਤੇ ਮੇਰੇ ਪੁੱਤਰ ਦੀ ਜ਼ਹਿਨੀ ਹਾਲਤ ਖਰਾਬ ਹੋ ਗਈ। ਖਾਵਰ ਮਾਨਿਕਾ ਹੋਰੀ ਉਸ ਵੇਲੇ ਗੱਲ ਕਰਦਿਆਂ ਹੋਇਆਂ ਰੋ ਪਏ। ਇਸ ਕੇਸ 'ਚ ਸੁਣਾਈ ਕਰਦਿਆਂ ਹੋਇਆਂ ਜਿਰਾ ਕਰ ਲਈ ਗਈ ਹੈ, ਪਰ ਅਜੇ ਇਹਦਾ ਕੋਈ ਫੈਸਲਾ ਸਾਹਮਣੇ ਨਹੀਂ ਆਇਆ। ਸੁਣਾਈ ਵੇਲੇ ਉੱਥੇ ਕੁਝ ਮੀਡੀਆ ਦੇ ਲੋਕ ਵੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਇਮਰਾਨ ਖਾਨ ਹੋਰਾਂ ਨੇ ਸੁਣਾਈ ਤੋਂ ਬਾਅਦ ਗੱਲਬਾਤ ਕੀਤੀ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਹੋਰਾਂ ਨੇ ਅਡਿਆਲਾ ਜੇਲ੍ਹ 'ਚ ਸਹਾਫੀਆਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਇਹ ਸਭ ਫੈਸਲਾ ਸੁਣਾਉਣ ਵਾਲੇ ਪੁਤਲੇ ਨੇ, ਫੈਸਲੇ ਤੇ ਉੱਤੋਂ ਹੀ ਲਿਖੇ ਲਿਖਾਏ ਹੋਏ ਆ ਰਹੇ ਨੇ। ਉਹਨਾਂ ਆਖਿਆ ਕਿ ਬੁਸ਼ਰਾ ਬੀਬੀ ਹੋਰਾਂ ਨੇ ਆਪ ਗ੍ਰਿਫਤਾਰੀ ਦਿੱਤੀ ਹੈ। ਮੈਨੂੰ ਤੇ ਇਹ ਵੀ ਨਹੀਂ ਪਤਾ ਸੀ ਕਿ ਉਹ ਜੇਲ੍ਹ 'ਚ ਨੇ ਜਾਂ ਬਨੀਗਾਲਾ ਹਾਊਸ 'ਚ। ਮੈਂ ਰਾਤੀ ਉਹਨਾਂ ਵਾਸਤੇ ਕੰਬਲ ਭੇਜਿਆ ਤੇ ਮੈਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਬਨੀਗਾਲਾ ਵਾਲੇ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ, ਜਦ ਕਿ ਅਸੀਂ ਇੰਜ ਦੀ ਕੋਈ ਅਰਜ਼ੀ ਨਹੀਂ ਦਿੱਤੀ ਕਿ ਸਾਨੂੰ ਜੇਲ੍ਹ 'ਚ ਰੱਖਿਆ ਜਾਏ ਜਾਂ ਘਰ ਦੇ ਵਿੱਚ। ਅਡਿਆਲਾ ਜੇਲ੍ਹ ਦੇ ਬਾਹਰ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਬੈਰਿਸਟਰ ਗੌਹਰ ਏਜਾਜ਼ ਹੋਰਾਂ ਦਾ ਆਖਣਾ ਸੀ ਕਿ ਹੁਣ ਤੇ ਇੰਜ ਲੱਗਦਾ ਹੈ ਕਿ ਫ੍ਰੀ ਅਤੇ ਫੇਅਰ ਚੋਣਾਂ ਵੀ ਖਾਬ ਹੀ ਨੇ। ਹੁਣ ਤੇ ਇਸ ਗੱਲ ਨੂੰ ਵੀ ਕੰਪਰੋਮਾਈਜ਼ ਦਾ ਨਾਂ ਦਿੱਤਾ ਜਾ ਰਿਹਾ ਹੈ ਕਿ 8 ਫਰਵਰੀ ਨੂੰ ਮੁਕੰਮਲ ਤੌਰ ਤੇ ਧਾਂਦਲੀ ਹੋਏਗੀ। ਉਹਨਾਂ ਆਖਿਆ ਕਿ ਅਦਾਲਤ ਦਬਾਅ ਪਾ ਕੇ ਕੰਮ ਕਰ ਰਹੀ ਹੈ ਤੇ ਸਾਡੇ ਵਕੀਲਾਂ ਨੂੰ ਮੌਕੇ ਦਿੱਤੇ ਬਗੈਰ ਹੀ ਫੈਸਲੇ ਲਿਖੇ ਜਾ ਰਹੇ ਨੇ। ਉਹਨਾਂ ਆਖਿਆ ਕਿ ਅਦਾਲਤ ਦਬਾਅ ਪਾ ਕੇ ਕੰਮ ਕਰ ਰਹੀ ਹੈ ਤੇ ਸਾਡੇ ਵਕੀਲਾਂ ਨੂੰ ਮੌਕਾ ਦਿੱਤੇ ਬਗੈਰ ਹੀ ਫੈਸਲੇ ਲਿਖੇ ਜਾ ਰਹੇ ਨੇ ਤੇ ਆਖਿਆ ਇਹ ਜਾ ਰਿਹਾ ਹੈ ਕਿ ਸਾਡੇ ਵਕੀਲ ਹਾਜ਼ਰ ਨਹੀਂ ਹੋ ਰਹੇ। ਉਹਨਾਂ ਦਾ ਆਖਣਾ ਸੀ ਕਿ ਅਦਲੀਆ ਆਵਾਮ ਦੇ ਤਹੱਫੁਜ਼ ਲਈ ਕੰਮ ਕਰਦੀ ਹੈ, ਪਰ ਇੱਥੇ ਅਦਲੀਆ ਵੱਲੋਂ ਹੀ ਸਾਰੀ ਨਾਇਨਸਾਫੀ ਕੀਤੀ ਜਾ ਰਹੀ ਹੈ। ਚੀਫ ਇਲੈਕਸ਼ਨ ਕਮਿਸ਼ਨਰ ਸਿਕੰਦਰ ਰਾਜਾ ਹੋਰਾਂ ਦਾ ਆਖਣਾ ਹੈ ਕਿ ਆਮ ਚੋਣਾਂ 'ਚ ਕਾਮਯਾਬ ਹੋਣ ਵਾਲੇ ਆਜ਼ਾਦ ਉਮੀਦਵਾਰ ਜੇ ਗਿਣਤੀ 'ਚ ਬਹੁਤੇ ਹੋਣਗੇ ਤੇ ਉਹ ਇਕੱਠ ਕਰਕੇ ਆਪਣਾ ਵਜ਼ੀਰ ਆਜ਼ਮ ਵੀ ਲਾ ਸਕਦੇ ਨੇ। ਉਹਨਾਂ ਦਾ ਆਖਣਾ ਹੈ ਕਿ ਆਜ਼ਾਦ ਉਮੀਦਵਾਰ 3 ਦਿਨ ਦੇ ਵਿਚਕਾਰ ਆਪਣੀ ਪਾਰਟੀ ਜੁਆਇਨ ਕਰਨ ਦੇ ਪਾਬੰਦ ਹੋਣਗੇ। ਜੇ ਉਹ 3 ਦਿਨ ਦੇ ਵਿਚਕਾਰ ਆਪਣੀ ਪਾਰਟੀ ਸਿਲੈਕਟ ਨਹੀਂ ਕਰਦੇ ਤੇ ਉਹ ਫਿਰ ਆਜ਼ਾਦ ਉਮੀਦਵਾਰ ਹੀ ਰਹਿਣਗੇ।
ਉਹਨਾਂ ਆਖਿਆ ਕਿ ਜੋ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ 'ਚ ਦਹਿਸ਼ਤਗਰਦੀ ਵਾਲੇ ਬਕੂਏ ਹੋਏ ਨੇ ਉਹ ਸਿਰਫ ਚੋਣਾਂ ਨੂੰ ਰੁਕਵਾਉਣ ਵਾਸਤੇ ਡਰਾਇਆ ਜਾ ਰਿਹਾ ਹੈ। ਅਸੀਂ ਇਹ ਗੱਲ ਪਹਿਲੇ ਹੀ ਵਾਜ਼ਿਆ ਕਰ ਦਿੱਤੀ ਹੈ ਕਿ ਚੋਣਾਂ 8 ਫਰਵਰੀ ਨੂੰ ਹੀ ਹੋਣਗੀਆਂ। ਇਹਦੇ ਨਾਲ ਉਹਨਾਂ ਦਾ ਆਖਣਾ ਸੀ ਕਿ 8 ਫਰਵਰੀ ਦੀਆਂ ਚੋਣਾਂ ਦੌਰਾਨ ਪੋਲਿੰਗ ਸਟੇਸ਼ਨ ਤੇ ਮੋਬਾਈਲ ਫੋਨ ਦੇ ਵਰਤਾਵਰੇ ਤੇ ਮੁਕੰਮਲ ਤੌਰ ਤੇ ਪਾਬੰਦੀ ਹੋਏਗੀ। ਜ਼ਨਾਨੀਆਂ ਵਾਲੀ ਸਾਈਡ ਤੇ ਬਸ ਜ਼ਨਾਨੀਆਂ ਨੂੰ ਜਾਣ ਦੀ ਇਜਾਜ਼ਤ ਹੋਏਗੀ ਤੇ ਉੱਥੇ ਕਿਸੇ ਵੀ ਗੈਰ ਮੁਤੱਲਕਾ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਏਗੀ। ਇੱਥੋਂ ਤੱਕ ਕਿ ਸਿਕਿਉਰਿਟੀ ਅਹਿਲਕਾਰ ਵੀ ਪ੍ਰੀਜ਼ਾਈਡਿੰਗ ਅਫਸਰ ਕੋਲੋਂ ਪੁੱਛ ਕੇ ਜਾਣਗੇ। ਅਪਡੇਟ ਪਾਕਿਸਤਾਨ 'ਚ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਦਿਓ ਇਜਾਜ਼ਤ। ਰੱਬ ਰਾਖਾ।